अस्सलाम वालेकुम। बुलेखा टीवी ਦੇ ਨਾਲ मैं आज़म तौकीर। नाज़रीन, गल इंजे कि एक पिंड ਦੇ ਵਿੱਚ एक ਬਲਾ ਪਾਉਂਦੀ ਸੀ। ਬਲਾ ਸਮਝਦੇ ਹੋ ਨਾ, ਬਲਾਵਾਂ ਜਿਹੜੀਆਂ ਪਾਉਂਦੀਆਂ ਆਉਂਦੀਆਂ ਸਨ, ਬੰਦੇ ਚਾਹ ਲੈਂਦੀਆਂ ਸਨ। ਇੱਕ ਪਿੰਡ 'ਚ ਇੱਕ ਬਲਾ ਪਾਉਂਦੀ ਸੀ। ਉਹ ਰੋਜ਼ਾਨਾ ਆਉਂਦੀ, ਇੱਕ ਬੰਦਾ ਉੱਥੋਂ ਦਬੋਚਦੀ ਲੈ ਕੇ ਜੰਗਲ ਨੂੰ ਟੁਰ ਜਾਂਦੀ ਅਤੇ ਉੱਥੇ ਲਿਜਾ ਕੇ ਉਹਨੂੰ ਖਾ ਪੀ ਕੇ ਸੌ ਜਾਂਦੀ। ਸਵੇਰ ਹੁੰਦੀ, ਅਗਲੇ ਦਿਨ ਉਹ ਫਿਰ ਸ਼ਾਮ ਨੂੰ ਆ ਡੁੱਕਦੀ ਜਦੋਂ ਉਸ ਪਿੰਡ ਦੇ ਵਿੱਚ। ਕਦੀ ਨਾਲ ਦੇ ਦੋ ਹੋਰ ਪਿੰਡ ਸਨ ਬਿਲਕੁਲ ਨੇੜੇ ਨੇੜੇ, ਕਦੀ ਉਹਨਾਂ ਪਿੰਡਾਂ 'ਚ ਜਾ ਵੜਦੀ, ਉੱਥੋਂ ਇੱਕ ਅੱਧਾ ਬੰਦਾ ਲੈਂਦੀ ਲੈ ਕੇ ਜੰਗਲ ਨੂੰ ਟੁਰ ਜਾਂਦੀ। ਇਹ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ। ਤਰਾਵੇ ਪਿੰਡ ਅੱਧੇ ਅੱਧੇ ਜਿਹੜੇ ਨੇ ਉਸ ਬਲਾ ਨੇ ਖਾ ਲਏ। ਇੱਕ ਦਿਨ ਉਹਨਾਂ ਤਰਾਵਾਂ ਪਿੰਡਾਂ ਵਾਲੇ ਆਪਸ ਵਿੱਚ ਸੋਚਿਆ ਵੀ ਕੋਈ ਤਰੀਕਾ, ਕੋਈ ਉਪਾਅ ਕਰੀਏ, ਇਸ ਬਲਾ ਤੋਂ ਜਾਨ ਛੁਡਾਈਏ। ਵੀ ਰੋਜ਼ਾਨਾ ਆਉਂਦੀ ਹੈ, ਸਾਡਾ ਇੱਕ ਬੰਦਾ ਚੁੱਕ ਕੇ ਲੈ ਜਾਂਦੀ ਹੈ ਅਤੇ ਖਾ ਜਾਂਦੀ ਹੈ। ਉਹਨਾਂ ਨੂੰ ਸਿਆਣਿਆਂ ਨੇ ਕਿਹਾ ਕਿ ਇਹਦਾ ਇੱਕੋ ਹੀ ਤਰੀਕਾ ਹੈ ਕਿ ਇੱਕ ਮੁੱਠ ਹੋ ਜਾਓ, ਇਕੱਠੇ ਹੋ ਜਾਓ। ਉਹਨਾਂ ਕਿਹਾ ਠੀਕ ਹੈ। ਉਹ ਤਰਾਵੇ ਪਿੰਡ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ। ਬਲਾਂ ਜਿਹੜੀ ਅੱਗੋਂ ਦੂਜੇ ਦਿਨ ਆਉਂਦੀ ਹੈ ਜਨਾਬੇ ਲਈ ਬੰਦਾ ਚੁੱਕਣ ਵਾਸਤੇ। ਉਹ ਵੇਖਦੀ ਹੈ ਵੀ ਇੱਥੇ ਤਰਾਵੇ ਪਿੰਡ ਇਕੱਠੇ ਹੋ ਗਏ ਨੇ, ਹੁਣ ਮੇਰਾ ਇੱਥੇ ਵਸ ਨਹੀਂ ਚੱਲਣਾ, ਮੇਰੇ ਕੋਲ ਕੋਈ ਬੰਦਾ ਨਹੀਂ ਚੁੱਕਿਆ ਜਾਣਾ, ਹੁਣ ਇਹ ਮੇਰੇ ਤੋਂ ਤਾਕਤਵਰ ਹੋ ਗਏ ਨੇ। ਉਹਨੇ ਮੁੜ ਇੱਕ ਸਿਆਸੀ ਚਾਲ ਚੱਲੀ। ਸਿਆਸੀ ਚਾਲ ਉਹਨੇ ਇਹ ਚੱਲੀ, ਉਸ ਆਖਿਆ ਪਿੰਡ ਵਾਲਿਓ ਗੱਲ ਇਹ ਵੇ, ਤੁਹਾਡੀ ਮੇਰੀ ਕੋਈ ਦੁਸ਼ਮਣੀ ਨਹੀਂ, ਕੋਈ ਲੜਾਈ ਨਹੀਂ, ਨਾ ਮੈਂ ਕੋਈ ਤੁਹਾਡੇ ਬੰਦੇ ਮਾਰ ਕੇ ਰਾਜ਼ੀ ਹਾਂ। ਇੱਕ ਤਨਾਜ਼ਾ ਨਿੱਕਾ ਜਿਹਾ ਉਹ ਹੱਲ ਹੋ ਜਾਏ ਅਤੇ ਤੁਸੀਂ ਆਪਣੇ ਘਰ ਅਤੇ ਮੈਂ ਆਪਣੇ ਘਰ। ਅੱਛਾ ਜੀ, ਕੀ ਤਨਾਜ਼ਾ ਹੈ ਵੀ? ਉਹਨੇ ਕਿਹਾ ਤੁਹਾਡੇ ਪਿੰਡਾਂ ਦੇ ਵਿੱਚ ਇੱਕ ਬਸ਼ੀਰੇ ਨਾਂ ਦਾ ਬੰਦਾ ਹੈ। ਉਹ ਬਸ਼ੀਰਾ ਜਿਹੜਾ ਨਾ, ਉਹ ਹੈ ਮੇਰਾ ਦੁਸ਼ਮਣ, ਮੇਰਾ ਮੁਖਾਲਫ। ਉਹ ਮੈਨੂੰ ਦੇ ਦਿਓ, ਤੁਸੀਂ ਆਪਣੇ ਘਰ ਅਤੇ ਮੈਂ ਆਪਣੇ ਘਰ। ਸਿਆਣੇ ਰਲ ਕੇ ਮੁੜ ਬਹਿ ਗਏ। ਉਹਨਾਂ ਆਖਿਆ ਬਈ ਕੀ ਕਰੀਏ? ਉਹਨਾਂ ਆਖਿਆ ਗੱਲ ਤਾਂ ਸਹੀ ਹੈ ਵੀ ਜੇ ਇੱਕ ਬਸ਼ੀਰੇ ਦੀ ਕੁਰਬਾਨੀ ਦਿੱਤਿਆਂ ਸਾਡੇ ਤਰ੍ਹਾਂ ਪਿੰਡਾਂ ਦੀ ਜਾਨ ਛੁੱਟਦੀ ਹੈ ਅਤੇ ਕਿਉਂ ਨਾ ਛੁਡਾ ਲਈਏ। ਉਹਨਾਂ ਇਹ ਮਸ਼ਵਰਾ ਕਰਕੇ ਅਤੇ ਬਸ਼ੀਰਾ ਜਿਹੜਾ ਹੈ ਉਹਦੇ ਹਵਾਲੇ ਕਰ ਦਿੱਤਾ ਬਲਾਂ ਦੇ। ਬਲਾਂ ਟੁਰ ਗਈ ਲੈ ਕੇ ਜੰਗਲ 'ਚ ਉਹਨੂੰ। ਜੰਗਲ 'ਚ ਲਿਜਾ ਕੇ ਉਹਨੇ ਜਨਾਬੇ ਲਈ ਰਾਤ ਨੂੰ ਟਿਕਾ ਕੇ ਬਸ਼ੀਰੇ ਨੂੰ ਖਾਧਾ ਪੀਤਾ ਅਤੇ ਸੌਂ ਗਈ। ਅਗਲੇ ਦਿਨ ਫਿਰ ਬਲਾਂ ਜਿਹੜੀ ਉਹ ਫਿਰ ਆ ਨਿਕਲੀ। ਉਹ ਪਿੰਡ ਵਾਲੇ ਆਖਿਆ ਵੀ ਤੇਰਾ ਸਾਡਾ ਤਨਾਜ਼ਾ ਤਾਂ ਕੱਲ੍ਹ ਦਾ ਖਤਮ ਹੋ ਗਿਆ ਹੈ, ਬਸ਼ੀਰਾ ਤੈਨੂੰ ਅਸਾਂ ਦੇ ਦਿੱਤਾ, ਤੂੰ ਮੁੜ ਆ ਗਈ ਹੈ। ਉਹਨੇ ਕਿਹਾ ਗੱਲ ਤੁਸੀਂ ਵੀ ਠੀਕ ਕਹਿ ਰਹੇ ਹੋ, ਪਰ ਝੂਠੀ ਮੈਂ ਵੀ ਨਹੀਂ। ਕਿਵੇਂ? ਉਹਨੇ ਕਿਹਾ ਬਸ਼ੀਰੇ ਦੇ ਨਾਲ ਇੱਕ ਨਜ਼ੀਰਾ ਸੀ, ਨਜ਼ੀਰਾ ਵੀ ਇਹਦੇ ਨਾਲ ਰਲ ਕੇ ਮੈਨੂੰ ਕਾਫੀ ਗਾਲਾਂ ਗੂਲਾਂ ਕੱਢਦਾ ਸੀ। ਉਹ ਨਜ਼ੀਰਾ ਦੇ ਦਿਓ ਅਤੇ ਮੈਂ ਆਪਣੇ ਘਰ ਅਤੇ ਤੁਸੀਂ ਆਪਣੇ ਘਰ, ਮੇਰਾ ਤੁਹਾਡਾ ਝਗੜਾ ਖਤਮ। ਸਿਆਣੇ ਮੁੜ ਰਲ ਕੇ ਬਹਿ ਗਏ। ਉਹਨਾਂ ਕਿਹਾ ਯਾਰ ਗੱਲ ਤਾਂ ਸਹੀ ਹੈ, ਜੇ ਨਜ਼ੀਰਾ ਦਿੱਤਿਆਂ ਜਾਨ ਛੁੱਟਦੀ ਹੈ ਤਾਂ ਛੁਡਾ ਲਈਏ ਜਾਨ, ਨਜ਼ੀਰੇ ਦੀ ਕੁਰਬਾਨੀ ਦਿਓ। ਉਹਨਾਂ ਨਜ਼ੀਰਾ ਬਲਾਂ ਦੇ ਹਵਾਲੇ ਕੀਤਾ। ਬਲਾਂ ਜਿਹੜੀ ਹੈ ਉਹ ਨਜ਼ੀਰੇ ਨੂੰ ਲੈ ਕੇ ਜੰਗਲ 'ਚ ਟੁਰ ਗਈ। ਉਹਨੇ ਜਾ ਕੇ ਨਜ਼ੀਰੇ ਨੂੰ ਵੀ ਖਾ ਲਿਆ, ਖਾ ਕੇ ਸੌਂ ਗਈ। ਤੀਜੇ ਦਿਨ ਬਲਾਂ ਮੋੜ ਆ ਗਈ ਪਿੰਡ 'ਚ। ਵੀ ਹੁਣ ਤੈਨੂੰ ਕੀ ਮਸਲਾ ਬਣ ਗਿਆ ਵੀ ਬੰਦੇ ਤੇ ਸਾਂ ਦੋਵੇਂ ਤੇਰੇ ਦੁਸ਼ਮਣ ਦੇ ਦਿੱਤੇ ਨੇ ਤੈਨੂੰ, ਉਹਨਾਂ ਨੂੰ ਤੂੰ ਖਾ ਗਈ ਹੈ, ਹੁਣ ਕੀ ਮਸਲਾ ਹੈ? ਉਹਨੇ ਕਿਹਾ ਜੀ ਗੱਲ ਇਹ ਵੇ, ਬਸ਼ੀਰਾ ਅਤੇ ਨਜ਼ੀਰਾ ਇਹ ਤੇ ਸਨ ਛੋਟੇ ਮੇਰੇ ਮੁਲਜ਼ਮ, ਅਸਲ ਮੁਲਜ਼ਮ ਮੇਰਾ ਕਬੀਰਾ ਹੈ, ਜਿਹਨੇ ਇਹਨਾਂ ਨੂੰ ਮਸ਼ਵਰਾ ਦਿੱਤਾ ਸੀ ਕਿ ਬਲਾਂ ਨਾਲ ਤੁਸੀਂ ਦੁਸ਼ਮਣੀ ਸ਼ੁਰੂ ਕਰੋ, ਇਹਨੂੰ ਗਾਲਾਂ ਕੱਢਿਆ ਕਰੋ। ਅਸਲ ਬੰਦਾ ਮੇਰਾ ਉਹ ਹੈ ਜਿਹਦਾ ਨਾਂ ਕਬੀਰਾ ਹੈ। ਉਹ ਕਬੀਰਾ ਦਿਓ ਅਤੇ ਮੇਰਾ ਤੁਹਾਡਾ ਵਾਅਦਾ ਹੈ ਅੱਜ ਤੋਂ ਬਾਅਦ ਮੈਂ ਤੁਹਾਡੇ ਵੱਲ ਕਦੀ ਵੀ ਨਹੀਂ ਆਵਾਂਗੀ। ਫਿਰ ਸਿਆਣੇ ਬਹਿ ਕੇ ਰਲ ਕੇ ਸੋਚਣ ਲੱਗ ਪਏ। ਉਹਨਾਂ ਕਿਹਾ ਯਾਰ ਚਲੋ ਕਬੀਰੇ ਦੀ ਵੀ ਕੁਰਬਾਨੀ ਦਿਓ, ਜੇ ਸਾਡੀ ਅਣਜਾਨ ਛੁੱਟਦੀ ਹੈ, ਸਾਡਾ ਬਾਲ ਬੱਚਾ ਬਚਦਾ ਹੈ ਤਾਂ ਬਚਾ ਲਿਓ। ਉਹਨਾਂ ਕਬੀਰਾ ਵੀ ਬਲਾਂ ਦੇ ਹਵਾਲੇ ਕਰ ਦਿੱਤਾ। ਉਹ ਕਬੀਰੇ ਲੈ ਕੇ ਟੁਰ ਗਈ, ਉਹਨੂੰ ਵੀ ਜਾ ਕੇ ਉਹਨੇ ਖਾ ਲਿਆ। ਉਹ ਸਿਲਸਿਲਾ ਇੱਥੇ ਰੁਕਿਆ ਨਹੀਂ। ਬਲਾਂ ਮੋੜ ਆਵੇ, ਕੋਈ ਨਾ ਕੋਈ ਤਰੀਕਾ ਲੜਾਵੇ, ਇੱਕ ਅੱਧਾ ਬੰਦਾ ਲੈ ਕੇ ਟੁਰ ਜਾਏ, ਕਰਦਿਆਂ ਕਰਾਂਦਿਆਂ ਉਹ ਤਿੰਨੇ ਪਿੰਡ ਖਾ ਗਏ। ਇਹ ਕਹਾਣੀ ਸੁਣਾਉਣ ਦਾ ਤੁਹਾਨੂੰ ਮਕਸਦ ਸਿਰਫ ਇੰਨਾ ਹੈ ਕਿ ਜਦੋਂ ਆਪਸ ਵਿੱਚ ਇਤਿਹਾਦ ਨਾ ਹੋਵੇ, ਇਤਫਾਕ ਨਾ ਹੋਵੇ, ਅਤੇ ਫਿਰ ਬਲਾਵਾਂ ਇੰਝ ਹੀ ਇੱਕ ਇੱਕ ਕਰਕੇ ਸਾਰਿਆਂ ਨੂੰ ਖਾ ਜਾਂਦੀਆਂ ਨੇ। ਤੁਸੀਂ ਹੁਣ ਤਾਜ਼ਾ ਤਰੀਨ ਹੈ, ਇਸਰਾਈਲ ਨੇ ਈਰਾਨ ਉੱਤੇ ਹਮਲਾ ਕੀਤਾ ਹੈ। ਇਸਰਾਈਲ ਨੇ ਪਹਿਲੇ ਕੀ ਕੀਤਾ ਹੈ ਤੁਹਾਨੂੰ ਅਤੇ ਮੈਨੂੰ ਸਾਰਿਆਂ ਨੂੰ ਪਤਾ ਹੈ। ਕਿੰਨੇ ਮੁਲਕ ਇਸਰਾਈਲ ਅਤੇ ਅਮਰੀਕਾ ਨੇ ਰਲ ਕੇ ਹੁਣ ਤੱਕ ਉਜਾੜੇ ਨੇ ਅਤੇ ਖਾ ਲਏ ਨੇ ਬਲਾਂ ਬਣ ਕੇ। ਸਾਨੂੰ ਕੋਈ ਬੋਲੇ ਕਿ ਸਭ ਤੋਂ ਪਹਿਲਾਂ ਬੈਰੂਤ ਉਜਾੜਿਆ ਇਸਰਾਈਲ ਨੇ। ਸ਼ਾਮ ਰਜੀਮ ਚੇਂਜ ਦੇ ਪਿੱਛੇ ਵੀ ਇਸਰਾਈਲ ਅਤੇ ਅਮਰੀਕਾ ਆਪਸ ਵਿੱਚ ਉਹਨਾਂ ਨੂੰ ਲੜੂ ਕੇ ਅਤੇ ਸ਼ਾਮ ਦਾ ਬੇੜਾ ਗਰਕ ਕਰਾ ਦਿੱਤਾ। ਅੱਛਾ, ਫਿਰ ਇਰਾਕ ਤਬਾਹ ਕੀਤਾ ਅਮਰੀਕਾ ਨੇ, ਫਿਰ ਅਫਗਾਨਿਸਤਾਨ ਤਬਾਹ ਕੀਤਾ। ਉਸ ਤੋਂ ਬਾਅਦ ਵਾਰੀ ਆ ਗਈ ਫਲਸਤੀਨ ਦੀ। ਫਲਸਤੀਨ ਦੇ ਉੱਤੇ ਜਦੋਂ ਜੰਗ ਸ਼ੁਰੂ ਕੀਤੀ ਇਸਰਾਈਲ ਨੇ, ਹੁਣ ਉੱਥੇ ਜੋ ਸੂਰਤ ਹਾਲ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਡੇਲੀ ਵੀਡੀਓਜ਼ ਆਉਂਦੀਆਂ ਨੇ ਕਿ ਉੱਥੇ
ਕੋਈ ਸ਼ੈ ਨਹੀਂ ਬਚੀ। ਇਮਾਰਤਾਂ ਖੰਡਰ ਹੋ ਚੁੱਕੀਆਂ ਨੇ, ਬੱਚੇ ਯਤੀਮ ਹੋ ਚੁੱਕੇ ਨੇ, ਬੱਚੇ ਮਰ ਚੁੱਕੇ ਨੇ। ਉਹਨਾਂ ਇਮਾਰਤਾਂ ਦੇ ਥੱਲੇ ਕਿੰਨੇ ਬੱਚੇ ਤੇ ਮਾਸੂਮ ਸ਼ਹਿਰੀ ਦਬ ਕੇ ਮਰ ਗਏ ਨੇ, ਕਿੰਨੇ ਭੁੱਖ ਨਾਲ ਮਰੀ ਜਾਂਦੇ ਨੇ। ਤੇ ਅਸੀਂ ਸਿਰਫ ਇੱਕੋ ਗੱਲ ਤੇ ਹੁਣ ਤੱਕ ਟਿਕੇ ਹੋਏ ਹਾਂ ਕਿ ਅਸੀਂ ਇਸਰਾਈਲੀ ਹਮਲਿਆਂ ਦੀ ਮੁਜ਼ੰਮਤ ਕਰਨੇ ਆ। ਬਾਈ ਮੁਜ਼ੰਮਤਾਂ ਨਾਲ ਗੱਲ ਨਹੀਂ ਜੇ ਬਣਨੀ। ਤੁਸੀਂ ਵੇਖੋ ਨਾ ਜੀ, ਸਾਡਾ ਇੱਕ ਕਿਬਲਾ ਅਵਲ ਉਹਦੇ ਉੱਤੇ ਉਹਨਾਂ ਕਬਜ਼ਾ ਕਰ ਲਿਆ। ਉੱਥੇ ਯਹੂਦੀ ਬੂਟਾਂ ਸਮੇਤ ਅੰਦਰ ਵੜੇ ਫਿਰਦੇ ਨੇ, ਲੇਕਿਨ ਸਾਡੀ ਗੈਰਤ ਹੁਣ ਵੀ ਕੋਈ ਨਹੀਂ ਜਾਗਦੀ ਪਈ। ਅਸੀਂ ਹੁਣ ਵੀ ਇਸੇ ਚੱਕਰ ਵਿੱਚ ਹੀ ਹਾਂ ਕਿ ਇਹ ਬਸ਼ੀਰਾ ਬਲਾਂ ਨੂੰ ਦਿਓ ਤੇ ਜਾਨ ਛੁਡਾਓ, ਲੇਕਿਨ ਬਲਾਂ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ। ਇਸਰਾਈਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ। ਈਰਾਨ ਨੇ ਹਿੰਮਤ ਦਾ ਮੁਜ਼ਾਹਰਾ ਕੀਤਾ, ਜਿਹੜਾ ਕਿ ਪਹਿਲੇ ਵੀ ਈਰਾਨ ਇਸਲਾਮੀ ਮੁਲਕਾਂ ਵਿੱਚੋਂ ਇੱਕ ਐਸਾ ਮੁਲਕ ਹੈ ਕਿ ਉਹ ਕਦੀ ਵੀ ਪਿੱਛੇ ਨਹੀਂ ਹਟਿਆ। ਫਲਸਤੀਨ ਦੇ ਵਿੱਚ ਅਗਰ ਇਸਰਾਈਲ ਨੇ ਤਬਾਹੀ ਮਚਾਈ ਹੈ ਤੇ ਜਿੰਨਾ ਹੋ ਸਕਿਆ ਈਰਾਨ ਉੱਥੇ ਆਪਣਾ ਕਿਰਦਾਰ ਅਦਾ ਕੀਤਾ ਹੈ। ਇਹੀ ਵਜ੍ਹਾ ਹੈ ਕਿ ਇਸਰਾਈਲ ਜਿਹੜਾ ਹੈਗਾ, ਈਰਾਨ ਜਿਹੜਾ ਉਹ ਇਸਰਾਈਲ ਦੀਆਂ ਅੱਖਾਂ 'ਚ ਖਟਕਦਾ ਹੈ। ਇਸ ਵਾਸਤੇ ਈਰਾਨ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਅੰਦਰ ਦੇ ਗੱਦਾਰਾਂ ਨੇ ਨਿਸ਼ਾਨਦੇਹੀ ਕੀਤੀ, ਉਹਨੇ ਹਮਲਾ ਕੀਤਾ ਤੇ ਬੜੇ ਢੇਰ ਸਾਰੇ ਚੁਣੀਦਾ ਬੰਦੇ ਜਿਹੜੇ ਨੇ ਈਰਾਨ ਦੇ ਉਹ ਮਾਰੇ ਗਏ। ਅੱਛਾ, ਹੁਣ ਵੀ ਅਸੀਂ ਜੇ ਇਹਨਾਂ ਮੁਜ਼ੰਮਤਾਂ ਤੇ ਹੀ ਰਹੇ ਤੇ ਅਗਲੀ ਵਾਰੀ ਕਿੰਦੀ ਹੈ? ਤੁਸੀਂ ਵੇਖੋ ਨਾ, ਅਸੀਂ ਖਲੋਤੇ ਕਿੱਥੇ ਹਾਂ? ਅਸੀਂ ਬਤੌਰੇ ਮੁਸਲਮਾਨ ਕਿਹੜੀ ਜਗ੍ਹਾ 'ਤੇ ਖਲੋਤੇ ਹਾਂ ਕਿ ਟਰੰਪ ਸਾਹਿਬ ਜਿਹੜੇ ਨੇ ਉਹ ਅਰਬ ਅਮਾਰਾਤ ਚਾਹੁੰਦੇ ਨੇ, ਸਾਊਦੀਆ ਆਉਂਦੇ ਨੇ, ਉੱਥੇ ਉਹਨਾਂ ਦਾ ਇਸਤਕਬਾਲ ਕਿਵੇਂ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਵਿੱਚ। ਅਸੀਂ ਇੰਜ ਦੇ ਮੁਸਲਮਾਨ ਰਹਿ ਗਏ ਹਾਂ। ਅਸੀਂ ਹੁਣ ਨਾਮ ਨਿਹਾਦ ਮੁਸਲਮਾਨ ਰਹਿ ਗਏ ਹਾਂ। ਇਹੀ ਵਜ੍ਹਾ ਹੈ ਕਿ ਕਾਫਰ ਕੂਵਤਾਂ ਜਿਹੜੀਆਂ ਨੇ, ਲਾਦੀਨ ਤਾਕਤਾਂ ਜਿਹੜੀਆਂ ਨੇ, ਉਹ ਸਾਡੇ ਉੱਤੇ ਗਲਬਾ ਪਾਉਂਦੀਆਂ ਜਾ ਰਹੀਆਂ ਨੇ। ਅਸੀਂ ਕੋਈ ਥੋੜ੍ਹੇ ਜਿਹੇ ਮੁਲਕਾਂ ਮੁਸਲਮਾਨ, ਅਸੀਂ ਦੁਨੀਆ ਉੱਤੇ ਥੋੜ੍ਹੇ ਨਹੀਂ, ਢੇਰ ਸਾਰੇ ਹਾਂ। ਤੇ ਢੇਰ ਸਾਰੇ ਐਟਮੀ ਤਾਕਤਾਂ ਵੀ ਆ। ਇਹ ਕਾਹਦੇ ਲਈ ਅਸਾਂ ਬੰਬ ਬਣਾਏ ਨੇ? ਮੇਰੇ ਕਹਿਣ ਦਾ ਮਕਸਦ ਇਹ ਨਹੀਂ ਹੈਗਾ ਕਿ ਬੰਬ ਮਾਰੀ ਜਾਓ ਤੇ ਦੁਨੀਆ ਉਡਾ ਦਿਓ, ਲੇਕਿਨ ਆਪਣੀ ਸੇਫਟੀ ਤਾਂ ਜ਼ਰੂਰੀ ਹੈ। ਇੱਕ ਬੰਦਾ ਤੁਹਾਡੇ ਘਰ ਵਾੜੇ ਆਉਂਦਾ ਵੇ ਤੁਹਾਨੂੰ ਮਾਰਨ ਵਾਸਤੇ, ਤੇ ਤੁਸੀਂ ਬੰਦੂਕ ਇਹ ਸਮਝ ਕੇ ਨਹੀਂ ਚੁੱਕਦੇ ਪਏ ਕਿ ਨਹੀਂ ਮੈਂ ਬੜਾ ਅਮਨ ਪਸੰਦ ਆਦਮੀ ਹਾਂ, ਲਿਆਦਾ ਮੈਂ ਅਜੇ ਵੀ ਬੰਦੂਕ ਨਹੀਂ ਚੁੱਕਣੀ। ਉਹ ਆ ਕੇ ਤੁਹਾਡੇ ਘਰ ਵੜ ਕੇ ਤਬਾਹੀ ਫੇਰਨਾ ਸ਼ੁਰੂ ਕਰ ਦਿੰਦਾ ਹੈ। ਤੁਹਾਡੀ ਬੰਦੂਕ ਫਿਰ ਵੀ ਸਾਈਡ 'ਤੇ ਪਈ ਹੈ ਕਿ ਨਹੀਂ ਅਸੀਂ ਅਮਨ ਪਸੰਦ ਆ। ਇਹ ਅਮਨ ਪਸੰਦੀ ਨਹੀਂ, ਇਹ ਬੁਜ਼ਦਿਲੀ ਹੈ। ਜੇ ਹੁਣ ਈਰਾਨ ਦਾ ਇਸਲਾਮੀ ਮੁਲਕਾਂ ਨੇ ਸਾਥ ਨਾ ਦਿੱਤਾ ਤੇ ਅਗਲੀ ਵਾਰੀ ਕਿਸੇ ਹੋਰ ਦੀ ਨਹੀਂ, ਸਾਡੀ ਪਾਕਿਸਤਾਨੀਆਂ ਦੀ ਹੈ। ਇਹ ਵੱਖਰੀ ਗੱਲ ਹੈ ਕਿ ਜਦੋਂ ਇਸਰਾਈਲ ਈਰਾਨ ਤੋਂ ਬਾਅਦ ਜਾਂ ਕਦੀ ਵੀ ਪਾਕਿਸਤਾਨ ਨਾਲ ਪੰਗਾ ਲਵੇਗਾ, ਅਸੀਂ ਉਹਨੂੰ ਜਵਾਬ ਬੜਾ ਠੁਕਵਾਂ ਦੇਵਾਂਗੇ, ਕਿਉਂਕਿ ਅਸੀਂ ਦੂਜਿਆਂ ਵਾਂਗੂ ਨਹੀਂ। ਲੇਕਿਨ ਗੈਰਤ ਈਮਾਨੀ ਦਾ ਤਕਾਜ਼ਾ ਹੈ ਕਿ ਸਾਨੂੰ ਸਾਰਿਆਂ ਨੂੰ ਹੁਣ ਵੀ ਜਾਗ ਜਾਣਾ ਚਾਹੀਦਾ ਹੈ ਤੇ ਇਹ ਜਿਹੜੀ ਬਲਾਂ ਹੈ ਇਹਦਾ ਇਕਮੁੱਠ ਹੋ ਕੇ ਮੁਕਾਬਲਾ ਕਰਨਾ ਚਾਹੀਦਾ ਹੈ, ਨਾ ਕਿ ਰੋਜ਼ਾਨਾ ਇੱਕ ਬਸ਼ੀਰਾ, ਇੱਕ ਨਜ਼ੀਰਾ ਤੇ ਇੱਕ ਕਬੀਰਾ ਉਹਦੇ ਹਵਾਲੇ ਕਰਦੇ ਰਹੀਏ ਤੇ ਪਤਾ ਇਹ ਲੱਗੇ ਕਿ ਉਹ ਸਾਨੂੰ ਸਫਾ ਹਸਤੀ ਤੋਂ ਮਿਟਾ ਦੇਵੇ।